ਅਸਲਾਮ ਵਾਲੇਕੁਮ। ਅੱਜ ਤੁਹਾਨੂੰ ਸੈਰ ਕਰਾਉਣਾ ਜੀ ਦਰਬਾਰ ਸਾਹਿਬ ਕਰਤਾਰਪੁਰ ਦੀ। ਅਸੀਂ ਲਾਹੌਰੋਂ ਚਲੇ ਵਾਇਆ ਸਿਆਲਕੋਟ ਮੋਟਰਵੇ, ਅੱਗੇ ਇੰਟਰਚੇਂਜ ਤੋਂ ਅਸੀਂ ਲੱਥੇ ਅਤੇ ਅਸੀਂ ਨਾਰੋਵਾਲ ਵਾਲੇ ਪਾਸੇ ਹੋ ਗਏ। ਅਤੇ ਲਾਹੌਰ ਤੋਂ ਤਕਰੀਬਨ 2 ਘੰਟੇ ਲੱਗਦੇ ਨੇ ਦਰਬਾਰ ਸਾਹਿਬ ਕਰਤਾਰਪੁਰ ਤੱਕ। ਅਸੀਂ ਅੱਗੇ ਨਾਰੋਵਾਲ ਪਹੁੰਚੇ ਅਤੇ ਨਾਰੋਵਾਲ ਦੇ ਸ਼ੁਰੂ ਵਿੱਚ ਹੀ ਸੁਗਰਾ ਸ਼ਫੀ ਹੌਸਪੀਟਲ ਆ ਜਾਂਦਾ ਹੈ, ਜਿਹੜਾ ਪਾਕਿਸਤਾਨ ਦਾ ਇੱਕ ਮਸ਼ਹੂਰ ਪੌਪ ਸਿੰਗਰ ਹੈਗੇ ਇਬਰਾਰ ਹਕ, ਉਹਨੇ ਆਪਣੀ ਵਾਲਦਾ ਦੀ ਯਾਦ 'ਚ ਬਣਾਇਆ ਹੈ। ਔਰ ਇੱਥੇ ਤਕਰੀਬਨ ਇਲਾਜ ਮੁਆਲਜਾ ਸਭ ਫਰੀ ਹੈਗਾ ਹੈ। ਇਬਰਾਰ ਹਕ ਦੀ ਇੱਕ ਹੋਰ NGO ਵੀ ਚੱਲ ਰਹੀ ਹੈ ਐਸੇ ਕੰਮ ਵਾਸਤੇ, ਸਹਾਰਾ ਦੇ ਨਾਮ ਨਾਲ। ਇਹ ਉਹਨਾਂ ਲਾਈਨ 'ਤੇ ਹੈਗੇ ਜਿਸ ਲਾਈਨ ਦੇ ਉੱਤੇ ਇਮਰਾਨ ਖਾਨ ਨੇ ਸ਼ੌਕਤ ਖਾਨਮ ਬਣਾਇਆ ਸੀ, ਲੇਕਿਨ ਸ਼ੌਕਤ ਖਾਨਮ ਇਜ਼ ਅ ਮੈਗਾ ਪ੍ਰੋਜੈਕਟ। ਨਾਰੋਵਾਲ 'ਤੇ ਬਾਜ਼ਾਰ ਜੋ ਅਸੀਂ ਹੁਣ ਲੰਘ ਰਹੇ ਹਾਂ ਅਤੇ ਅੱਗੇ ਜਾ ਕੇ ਇੱਕ ਟਰਨਿੰਗ ਆ ਜਾਂਦੀ ਹੈ, ਉੱਥੋਂ ਅਸੀਂ ਸੱਜੇ ਮੁੜਾਂਗੇ ਟੂਵਰਡਸ ਦਰਬਾਰ ਸਾਹਿਬ ਕਰਤਾਰਪੁਰ, ਖੱਬੇ ਹੋ ਜਾਈਏ ਅਤੇ ਸਿਆਲਕੋਟ ਨੂੰ ਰਸਤਾ ਚਲਾ ਜਾਂਦਾ ਹੈ। ਇਹ ਉਹ ਚੌਕ ਹੈਗਾ, ਇੱਥੋਂ ਦੇ ਸੱਜੇ ਹੋ ਗਏ। ਇਹ ਹੁਣ ਅਸੀਂ ਸ਼ਹਿਰ ਤੋਂ ਬਾਹਰ ਨਿਕਲੇ। ਦਰਬਾਰ ਸਾਹਿਬ ਕਰਤਾਰਪੁਰ ਦੀ ਜਿਹੜੀ ਸੜਕ ਹੈਗੀ ਹੈ, ਅੱਛੀ ਸਾਫ ਸੁਥਰੀ ਬਣੀ ਸੜਕ ਹੈ ਔਰ ਕੋਈ 10-12 ਕਿਲੋਮੀਟਰ ਦਾ ਫਾਸਲਾ ਹੈ। ਅਤੇ ਇਹ ਅਸੀਂ ਹੁਣ ਤਕਰੀਬਨ ਦਰਬਾਰ ਸਾਹਿਬ ਕਰਤਾਰਪੁਰ 'ਤੇ ਪਹੁੰਚ ਗਏ ਹਾਂ। ਇਹ ਅੱਗੇ ਜਾ ਕੇ ਅਸੀਂ ਸੱਜੇ ਮੁੜਾਂਗੇ ਅਤੇ ਦਰਬਾਰ ਸਾਹਿਬ ਨੂੰ ਰਸਤਾ ਹੈ, ਖੱਬੇ ਮੁੜ ਜਾਂਦੇ ਅਤੇ ਪਗਡੰਡੀ ਹੈਗੀ, ਉੱਥੇ ਦਰਬਾਰ ਸਾਹਿਬ ਕਰਤਾਰਪੁਰ ਦਾ ਰੇਲਵੇ ਸਟੇਸ਼ਨ ਹੈਗਾ। ਇਹ ਪ੍ਰੋਜੈਕਟ 2019 'ਚ ਇਮਰਾਨ ਖਾਨ ਨੇ ਕੰਪਲੀਟ ਕਰਾਇਆ ਸੀ। ਉਸ ਤੋਂ ਪਹਿਲੇ ਤਾਂ ਬਿਲਕੁਲ ਛੋਟਾ ਜਿਹਾ ਇੱਕ ਸੜਕ ਹੈਗੀ ਸੀ, ਲੇਕਿਨ ਹੁਣ ਇਹ ਮਾਸ਼ਾਅੱਲਾ ਇੱਕ ਬਿਗ ਕੰਪਲੈਕਸ ਔਰ ਵਰਥ ਸੀਇੰਗ ਹੈਗਾ। ਇਹ ਬਸ ਅਸੀਂ ਦਰਬਾਰ ਸਾਹਿਬ 'ਤੇ ਪਹੁੰਚੇ ਅਤੇ ਹੁਣ ਆਸਤਾ ਆਸਤਾ ਮੈਂ ਤੁਹਾਨੂੰ ਅੰਦਰ ਦਾ ਵੀ ਸਾਰਾ ਇੱਕ ਵਾਰੀ ਸਾਡੀ ਵਿਖਾਉਣਾ ਵਾ। ਬਹੁਤ ਖੂਬਸੂਰਤ ਬਣਿਆ ਹੋਇਆ ਹੈ। ਇਟਸ ਆਲ ਮਾਰਬਲ ਔਰ ਵਾਈਟ ਮਾਰਬਲ ਦਾ ਇਸਤੇਮਾਲ ਹੋਇਆ ਹੋਇਆ ਹੈ ਔਰ ਬੜਾ ਪੁਰਸਕੂਨ ਜਿਹਾ ਇੱਥੇ ਮਾਹੌਲ ਹੈਗਾ। ਔਰ ਚੂੰਕਿ ਵਰਕਿੰਗ ਡੇ ਹੈਗਾ ਸੀ ਤਾਂ ਰਸ਼ ਵੀ ਨਹੀਂ ਹੈਗਾ ਸੀ, ਨਾ ਪਾਕਿਸਤਾਨ ਵਾਲੇ ਪਾਸੋਂ ਅਤੇ ਨਾ ਇੰਡੀਆ ਵਾਲੇ ਪਾਸੋਂ। ਅਤੇ ਐਵੇਂ ਬਸ ਟਾਵਾਂ ਹੀ ਯਾਤਰੀ ਆਈਏ ਸਨ ਅਤੇ ਉਹਦੀ ਵਜ੍ਹਾ ਤੋਂ ਸਾਨੂੰ ਬੜੇ ਸਕੂਨ ਦੇ ਨਾਲ ਇਸ ਸਾਰਾ ਕੰਪਲੈਕਸ ਨੂੰ ਡਿਟੇਲ ਦੇ ਵਿੱਚ ਵੇਖਣ ਦਾ ਮੌਕਾ ਮਿਲ ਗਿਆ। ਅਤੇ ਇਹ ਵੇਖੋ ਬੜਾ ਖੂਬਸੂਰਤ ਜਿਹੜਾ ਨਾ ਆਲ ਵਾਈਟ ਮਾਰਬਲ, ਔਰ ਇੱਥੇ ਸਫਾਈ ਸੁਥਰਾਈ ਦਾ ਬੜਾ ਖਿਆਲ ਰੱਖਿਆ ਜਾਂਦਾ ਹੈ। ਔਰ ਜੋ ਇੱਧਰ ਦੀ ਰੇਤ ਮਰਿਆਦਾ ਉਹਦੇ ਤਹਿਤ ਅਸੀਂ ਆਪਣੇ ਸ਼ੂਜ਼ ਵਗੈਰਾ ਬਾਹਰ ਲਾਏ, ਸਿਰ 'ਤੇ ਅਸੀਂ ਟੋਪੀਆਂ ਰੱਖੀਆਂ ਨੇ। ਔਰ ਇਹ ਹੁਣ ਸੀੜੀਆਂ ਤੋਂ ਲੱਥ ਕੇ ਅਸੀਂ ਜਾ ਰਹੇ ਹਾਂ ਮੇਨ ਜਿਹੜਾ ਇਹਦਾ ਕੋਰਟਯਾਰਡ ਹੈਗਾ। ਇਹਦੇ ਕੋਰਟਯਾਰਡ ਵਿੱਚ ਦਾਖਲ ਹੋਣ ਦਾ ਵੀ ਇੱਕ ਤਰੀਕਾਕਾਰ ਹੈ। ਪਾਣੀ ਇੱਥੇ ਹੁੰਦਾ ਹੈ, ਉਹਦੀ ਤੁਸੀਂ ਆਪਣੇ ਪੈਰ ਇੱਕ ਵਾਰੀ ਧੋ ਕੇ ਫਿਰ ਤੁਸੀਂ ਅੰਦਰ ਜਾ ਸਕਦੇ ਹੋ। ਕਿਸੇ ਵੀ ਮਜ਼ਹਬੀ ਮੁਕਾਮ 'ਤੇ ਜਾਓ ਅਤੇ ਉੱਧਰ ਦੀ ਜੋ ਵੀ ਰੇਤ ਮਰਿਆਦਾ ਹੈ ਉਹਦਾ ਖਿਆਲ ਰੱਖਣਾ ਚਾਹੀਏ। ਔਰ ਇਹ ਦਰਬਾਰ ਸਾਹਿਬ ਕਰਤਾਰਪੁਰ ਮੁਸਲਮਾਨਾਂ ਵਾਸਤੇ ਵੀ ਬਹੁਤ ਮੁਤਬਰਕ ਹੈ, ਕਿਉਂਕਿ ਬਾਬਾ ਗੁਰੂ ਨਾਨਕ ਦੇ ਬਾਰੇ 'ਚ ਇਹ ਵੀ ਕਿਹਾ ਜਾਂਦਾ ਕਿ ਉਹ ਮੁਸਲਮਾਨ ਹੈਗੇ ਸਨ। ਇਹ ਸਾਹਮਣੇ ਆ ਗਿਆ ਬਾਬਾ ਗੁਰੂ ਨਾਨਕ ਦਾ ਖੂਹ, ਜਿੱਥੋਂ ਉਹ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਸਨ। ਇਹ ਖੂਹ ਅੱਜ ਵੀ ਚੱਲ ਰਿਹਾ ਹੈ ਔਰ ਹੁਣ ਇੱਥੇ ਨਾਲ ਇੱਕ ਫਿਲਟਰ ਪਲਾਂਟ ਵੀ ਲੱਗ ਗਿਆ ਹੈ ਔਰ ਇੱਥੋਂ ਦੀ ਬੋਤਲਾਂ 'ਚ ਪਾਣੀ ਭਰ ਕੇ ਜਿੱਥੇ ਯਾਤਰੀ ਆਉਂਦੇ ਨੇ ਉਹਨਾਂ ਨੂੰ ਫ੍ਰੀ ਦਿੱਤਾ ਜਾਂਦਾ ਹੈ। ਔਰ ਖੂਹ ਦੇ ਨਾਲ ਹੀ ਹੁਣ ਮੈਂ ਤੁਹਾਨੂੰ ਅੱਗੇ ਵਿਖਾਉਂਦਾ ਵਾਂ, 1971 ਦੀ ਜੰਗ ਵਿੱਚ ਇੰਡੀਆ ਨੇ ਇੱਥੇ ਬੰਬ ਵੀ ਮਾਰੇ ਸਨ ਔਰ ਕੁਛ ਐਸਾ ਹੋਇਆ ਕਿ ਉਹ ਇੱਕ ਬੰਬ ਆ ਕੇ ਖੂਹ 'ਤੇ ਡਿੱਗਿਆ, ਇਹ ਵਾਲਾ ਬੰਬ, ਔਰ ਅੱਲਾ ਦੀ ਕਰਨੀ ਕਿ ਉਹ ਫਟਿਆ ਕੋਈ ਨਹੀਂ ਅਤੇ ਇਹ ਬੰਬ ਅਜੇ ਵੀ ਪ੍ਰੀਜ਼ਰਵ ਹੈਗਾ। ਇਹ ਹੈਗਾ ਜੀ ਬਾਬਾ ਗੁਰੂ ਨਾਨਕ ਦਾ ਖੂਹ, ਅੱਜ ਵੀ ਚੱਲ ਰਿਹਾ। ਤਾਜ਼ਾ ਪਾਣੀ ਅਵੇਲੇਬਲ ਹੈ, ਲੋਕ ਆਉਂਦੇ ਨੇ ਇੱਥੋਂ ਦੀ ਪਾਣੀ ਆਪ ਹੀ ਉਂਝ ਭਰਦੇ ਨੇ, ਲੇਕਿਨ ਇੱਥੋਂ ਗੌਰਮੈਂਟ ਨੇ ਬੰਦੋਬਸਤ ਕਰ ਦਿੱਤਾ ਹੈ। ਬੋਟਲਡ ਵਾਟਰ ਐਸੇ ਖੂਹ ਦਾ ਉਹਨਾਂ ਨੂੰ ਬਤੌਰ ਤਬਰਕ ਦਿੱਤਾ ਜਾਂਦਾ ਹੈ ਅਤੇ ਲੋਕ ਆਉਂਦੇ ਨੇ ਇੱਥੇ ਦੀਦਾਰ ਕਰਦੇ ਨੇ। ਔਰ ਥੱਲੇ ਤੁਸੀਂ ਵੇਖਿਆ ਹੋਏਗਾ ਸਿੱਕੇ ਬਾਰੇ ਵੀ ਉਹ ਸੁੱਟਦੇ ਨੇ, ਆਪਣੀ ਜੋ ਵੀ ਮੰਨਤਾਂ ਮੰਨਦੇ ਨੇ ਅਤੇ ਉਹ ਪਾਣੀ ਦੇ ਨਾਲ ਸਿੱਕੇ ਸੁੱਟ ਦਿੰਦੇ ਨੇ। ਇਹ ਹੁਣ ਸਾਹਮਣੇ ਹੈਗੇ ਦਰਬਾਰ ਸਾਹਿਬ ਕਰਤਾਰਪੁਰ ਦੀ ਮੇਨ ਬਿਲਡਿੰਗ, ਜੋ ਬਹੁਤ ਪੁਰਾਣੀ ਬਣੀ ਹੋਈ ਹੈ ਔਰ ਐਜ਼ ਇਟ ਇਜ਼ ਇਹਨੂੰ ਪ੍ਰੀਜ਼ਰਵ ਵੀ ਕੀਤਾ ਗਿਆ ਹੈ। ਔਰ ਇਹਦੇ ਸ਼ੁਰੂ ਵਿੱਚ ਹੀ ਇਹ ਜਿਹੜਾ ਤੁਸੀਂ ਸਾਹਮਣੇ ਵੇਖ ਰਹੇ ਹੋ, ਇਹ ਬਾਬਾ ਗੁਰੂ ਨਾਨਕ ਦੀ ਕਬਰ ਹੈਗੀ ਹੈ, ਕਿਉਂਕਿ ਬਾਬਾ ਗੁਰੂ ਨਾਨਕ ਦੇ ਬਾਰੇ 'ਚ ਇਹ ਮੰਨਿਆ ਜਾਂਦਾ ਹੈ ਕਿ ਉਹ ਮੁਸਲਮਾਨ ਸਨ ਅਤੇ ਉਹਨਾਂ ਦੀ ਡੈਥ ਉੱਤੇ ਇਹੋ ਹੀ ਫੱਡਾ ਪਿਆ ਸੀ। ਮੁਸਲਮਾਨ ਕਹਿੰਦੇ ਸਨ ਕਿ ਅਸੀਂ ਦਫਨ ਕਰਨਾ ਹੈ ਔਰ ਜਿਹੜੇ ਉਹਨਾਂ ਦੇ ਨਾਮ ਲੇਵਾ ਸਨ ਉਹਨਾਂ ਨੇ ਉਹ ਕਹਿੰਦੇ ਸਨ ਜਲਾਣਾ ਹੈ। ਫਿਰ ਬਾਬਾ ਗੁਰੂ ਨਾਨਕ ਦੀ ਜਿਹੜੀ ਬੋਡੀ ਹੈਗੀ ਸੀ ਉਹ ਰਾਤ ਨੂੰ ਗਾਇਬ ਹੋ ਗਈ ਅਤੇ ਜਿਹੜੀ ਚਾਦਰ ਹੈਗੀ ਸੀ ਉਹਦੇ ਥੱਲੇ ਸੁਬਾਹ ਲੋਕਾਂ ਨੇ ਵੇਖਿਆ ਫੁੱਲ ਪਏ ਹੋਏ ਨੇ ਅਤੇ ਫਿਰ ਚਾਦਰ ਦੇ ਫੁੱਲ ਨੂੰ ਅੱਧਾ ਅੱਧਾ ਕਰ ਦਿੱਤਾ ਗਿਆ। ਜਿਹੜੇ ਮੁਸਲਮਾਨ ਸਨ ਉਹਨਾਂ ਨੇ ਇੱਥੇ ਉਹ ਫੁੱਲ ਅਤੇ ਚਾਦਰ ਇੱਥੇ ਦਫਨ ਕਰ ਦਿੱਤੀ ਔਰ ਜਿਹੜੇ ਉਹਨਾਂ ਦੇ ਨਾਮ ਲੇਵਾ ਸਨ ਉਹਨਾਂ ਨੇ ਉਹਨੂੰ ਜਲਾਇਆ। ਉਹਦੀ ਸਮਾਧੀ ਅੰਦਰ ਇਸ ਬਿਲਡਿੰਗ ਦੇ ਅੰਦਰ ਬਣੀ ਹੋਈ ਹੈ ਔਰ ਫਿਰ ਰਾਵੀ ਦੇ ਕੰਢੇ ਉਹ ਫੁੱਲ ਅਤੇ ਚਾਦਰ ਜਿਹੜੀ ਉਹਦੀ ਰਾਖ ਬਹਾ ਦਿੱਤੀ ਗਈ। ਤਾਂ ਕਰਕੇ ਰਾਵੀ ਜਿਹੜਾ ਹੈ ਉਹ ਸਿੱਖਾਂ ਵਾਸਤੇ ਵੀ ਬਹੁਤ ਮੁਤਬਰਕ ਦਰਿਆ ਹੈਗਾ, ਕਿਉਂਕਿ ਇੱਥੇ ਬਾਬਾ ਗੁਰੂ ਨਾਨਕ ਦੇ ਜੋ ਆਖਰੀ ਰਸੂਮਾਤ ਨੇ ਇੱਥੇ ਕੀਤੀਆਂ ਗਈਆਂ। ਇਹ ਹੁਣ ਉਹ ਇਲਾਕਾ ਹੈਗਾ ਜਿਸ ਜਗ੍ਹਾ ਇਹਦੀ ਬਾਜ਼ਾਬਤਾ ਇਨੋਗ੍ਰੇਸ਼ਨ ਹੋਈ ਸੀ ਇਸ ਰੈਨੋਵੇਸ਼ਨ ਤੋਂ ਬਾਅਦ 2019 'ਚ ਜਿਹੜੀ ਇਮਰਾਨ ਖਾਨ ਨੇ ਕੀਤੀ ਸੀ।
एक बहुत खूबसूरत ਕਿਰਪਾਨ ਬਣਾਈ ਹੋਈ ਹੈ ਔਰ ਇਹਦੇ ਉੱਤੇ ਸਾਰੀ ਲਿਖਾਈ ਹੋਈ ਹੈ ਔਰ ਇਹਦੇ ਬੈਕਗਰਾਉਂਡ ਦੇ ਵਿੱਚ ਤੁਸੀਂ ਵੇਖੋ ਤੇ ਖੰਡਾ ਸਾਹਿਬ ਬਣਿਆ ਹੋਇਆ ਹੈ, ਇਹ ਜਿਹੜਾ ਸਿੱਖਾਂ ਦਾ ਮਜ਼ਹਬੀ ਨਿਸ਼ਾਨ ਹੈਗਾ ਹੈ। ਔਰ ਬਸ ਇੱਥੋਂ ਅਸੀਂ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਇਹਦਾ ਨਜ਼ਾਰਾ ਕਰਾਉਣਾ ਵਾ। ਇਹ ਬਿਲਡਿੰਗ ਦੇ ਨਾਲ ਕਿਰਪਾਨ ਤੇ ਕਦੀ ਟਾਈਮ ਕੱਢੋ ਤਾਂ ਇੱਥੇ ਜ਼ਰੂਰ ਆਉਣਾ ਤੇ ਇਨਸ਼ਾਅੱਲਾ ਮੁਲਾਕਾਤ ਹੋਏਗੀ ਨੈਕਸਟ ਵੀਲੌਗ ਵਿੱਚ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।